ਜੀ ਹਾਂ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਖਵਿੰਦਰ ਸਿੰਘ ਤੇ ਜਸਵੀਰ ਕੌਰ ਫਰੀਮਾਨ ਤੋਂ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਰਣਬੀਰ ਸਿੰਘ ਰਾਣਾ ਬੇਕਰਸਫੀਲਡ ਤੋਂ, ਜਗਤਾਰ ਸਿੰਘ ਆਨੰਦਪੁਰੀ ਫਰੀਮਾਨ ਤੋਂ, ਅਵਤਾਰ ਸਿੰਘ ਤੇ ਰਣਜੀਤ ਕੌਰ ਸਿੱਧੂ ਬੇਕਰਸਫੀਲਡ ਤੋਂ, ਮਨਜੀਤ ਸਿੰਘ ਦਵਾਨਾ ਜੀ ਫਰੈਜ਼ਨੋ ਤੋਂ ਅਤੇ ਬਲਰਾਜ ਕੌਰ ਸਹੋਤਾ ਸੈਲਮਾ ਤੋਂ। ਇਸ ਸਪਾਂਸਰਾਂ ਦਾ ਧੰਨਵਾਦ ਕਰਦੇ ਹਾਂ। ਅਤੇ ਹੁਣ ਅਸੀਂ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਹਾਂਜੀ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਦਿਲਪ੍ਰੀਤ, ਬਹੁਤ ਬਹੁਤ ਮਿਹਰਬਾਨੀ। ਔਰ ਨਿਗਾਹ ਮਾਰਦੇ ਹਾਂ ਜੀ ਆਲੇ ਦੁਆਲੇ ਦੇ ਉੱਤੇ ਬਹੁਤ ਸਾਰੀਆਂ ਰੋਕਾਂ ਜਿਹੜੀਆਂ ਸੀਗੀਆਂ ਜੀ ਉਹ ਲੱਗੀਆਂ ਕੱਲ੍ਹ, ਖਾਸ ਤੌਰ ਦੇ ਉੱਤੇ ਅਦਾਲਤੀ ਜਿਹੜੇ ਹੁਕਮ ਸੀ ਉਸ ਤੋਂ ਬਾਅਦ। ਔਰ ਪੰਜਾਬ ਦੀਆਂ ਸੜਕਾਂ ਦੇ ਉੱਤੇ ਥਾਂ ਦੇ ਉੱਤੇ ਨਾਕੇਬਾਜ਼ੀ ਜਿਹੜੀ ਸੀ ਉਹ ਰਹੀ ਪੁਲਿਸ ਦੀ। ਪੁਲਿਸ ਨੇ ਬਹੁਤ ਯਤਨ ਜਿਹੜੇ ਸੀ ਉਹ ਕੀਤੇ ਕਿ ਲੋਕਾਂ ਨੂੰ ਮੁਹਾਲੀ ਜਾਣ ਤੋਂ ਰੋਕਿਆ ਜਾਵੇ, ਜਿੱਥੇ ਉਹਨਾਂ ਨੇ ਕਸ਼ਮੀਰ ਦੇ ਵਿੱਚ ਅੰਦਰੀ ਤਾੜੇ ਲੋਕਾਂ ਦੇ ਹੱਕ ਦੇ ਵਿੱਚ ਜਿਹੜਾ ਉਹ ਰੋਸ ਮਾਰਚ ਕਰਨਾ ਸੀਗਾ। ਪੰਜਾਬ ਦੀਆਂ 11 ਕਿਸਾਨ ਜਥੇਬੰਦੀਆਂ ਸਣੇ ਕਿਰਤੀ ਕਿਸਾਨ, ਪੇਂਡੂ ਖੇਤ ਮਜ਼ਦੂਰ, ਸਨਅਤੀ ਮਜ਼ਦੂਰ ਤੇ ਨੌਜਵਾਨਾਂ ਦੇ ਜਿਹੜੇ ਸਟੂਡੈਂਟ ਗਰੁੱਪ ਨੇ, ਉਹਨਾਂ ਦੇ ਵੱਲੋਂ ਮੁਹਾਲੀ ਦੇ ਵਿੱਚ ਕੀਤੀ ਜਾਣ ਵਾਲੀ ਜਿਹੜੀ ਕੌਮੀ ਪੱਧਰ ਦੀ ਰੋਸ ਰੈਲੀ ਸੀ। ਬੇਸ਼ੱਕ ਪੰਜਾਬ ਸਰਕਾਰ ਨੇ ਰੋਕਾਂ ਲਾ ਕੇ ਪੰਜਾਬ ਪੁਲਿਸ ਦੇ ਸਹਿਯੋਗ ਦੇ ਨਾਲ ਠੁੱਸ ਕਰ ਦਿੱਤੀ, ਪਰ ਸਰਕਾਰੀ ਰੋਕਾਂ ਦੇ ਬਾਵਜੂਦ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਿਸਾਨ, ਮੁਲਾਜ਼ਮ, ਮਜ਼ਦੂਰ ਤੇ ਵਿਦਿਆਰਥੀ ਪੁਲਿਸ ਨੂੰ ਝਕਾਨੀ ਦੇ ਕੇ ਮੁਹਾਲੀ ਪਹੁੰਚਣ ਦੇ ਵਿੱਚ ਵੀ ਸਫਲ ਰਹੇ। ਜੀ ਪੰਜਾਬ ਸਟੂਡੈਂਟ ਯੂਨੀਅਨ ਦੇ ਜਿਹੜੇ ਕਾਰਕੁਨ ਸੀ ਉਹ ਕਾਫਲੇ ਬਣਾ ਕੇ ਆਉਣ ਦੀ ਥਾਂ ਦੇ ਉੱਤੇ ਚੰਡੀਗੜ੍ਹ ਦੇ ਰਸਤੇ ਆਟੋ ਦੇ ਵਿੱਚ ਸਵਾਰ ਹੋ ਕੇ ਗੁਰਦੁਆਰਾ ਅੰਬ ਸਾਹਿਬ ਪਹੁੰਚ ਗਏ। ਇਸ ਤੋਂ ਬਾਅਦ ਉਹਨਾਂ ਨੇ ਚੰਡੀਗੜ੍ਹ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੁਰਦੁਆਰੇ ਦੇ ਬਾਹਰੋਂ ਪੁਲਿਸ ਨੇ ਉਹਨਾਂ ਦਾ ਰਾਹ ਢੱਕਿਆ। ਨੌਜਵਾਨਾਂ ਨੇ ਪੁਲਿਸ ਦੇ ਨਾਲ ਉਲਝਣ ਦੀ ਕੋਸ਼ਿਸ਼ ਕੀਤੀ। ਸੁਰੱਖਿਆ ਦਸਤੇ ਨੇ ਉਹਨਾਂ ਨੂੰ ਧੱਕੇ ਦੇ ਨਾਲ ਆਪਣੇ ਵਹੀਕਲਸ ਦੇ ਵਿੱਚ ਸੁੱਟ ਲਿਆ। ਪੁਲਿਸ ਨੇ ਇਹਨਾਂ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲਿਜਾਣ ਤੋਂ ਬਾਅਦ ਹਰਿਆਣੇ ਦੀ ਸਰਹੱਦ ਦੇ ਉੱਤੇ ਲਿਜਾ ਕੇ ਜਿਹੜਾ ਉਹ ਛੱਡ ਦਿੱਤਾ। ਇਸੇ ਤਰੀਕੇ ਨਾਲ ਫਿਰੋਜ਼ਪੁਰ ਤੇ ਲੁਧਿਆਣਾ ਦੇ ਕਈ ਇਲਾਕਿਆਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ, ਕਿਰਤੀ, ਖੇਤ, ਸਨਅਤੀ ਮਜ਼ਦੂਰ ਤੇ ਸਟੂਡੈਂਟ ਜਿਹੜੇ ਸੀਗੇ ਉਹ ਰਸਤਿਆਂ ਦੇ ਉੱਤੇ ਜਿਹੜਾ ਜੀ ਉਹ ਆ ਗਏ। ਮੁਹਾਲੀ ਰੇਲਵੇ ਸਟੇਸ਼ਨ ਦੇ ਉੱਤੇ ਵੀ ਪਹੁੰਚੇ। ਜਦੋਂ ਇਹ ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲਣ ਲੱਗੇ ਤਾਂ ਪੁਲਿਸ ਨੇ ਉੱਥੇ ਇਹਨਾਂ ਨੂੰ ਜਿਹੜਾ ਜੀ ਉਹ ਰੋਕ ਲਿਆ। ਔਰ ਇਹਦੇ ਤੋਂ ਇਲਾਵਾ ਜਿਹੜਾ 14 ਥਾਵਾਂ ਦੇ ਉੱਤੇ ਪੁਲਿਸ ਨੇ ਰੈਲੀ ਦੇ ਵਿੱਚ ਆ ਰਹੇ ਲੋਕਾਂ ਦਾ ਰਾਹ ਰੋਕਿਆ। ਔਰ ਪੰਜਾਬ ਦੇ ਵਿੱਚ 16 ਥਾਵਾਂ ਦੇ ਉੱਤੇ ਇਹਨਾਂ ਲੋਕਾਂ ਨੇ ਜਿਹੜਾ ਸੀਗਾ ਜੀ ਉਹ ਧਰਨੇ ਲਾਏ। GT ਰੋਡ, ਭੁੱਚੋ ਖੁਰਦ, ਗਿੱਲ ਕਲਾਂ, ਤਲਵੰਡੀ ਸਾਬੋ, ਬਡਬਰ, ਸੇਖਾ ਚੌਕ, ਮਾਨਸਾ ਕੈਂਚੀਆਂ, ਮਹਿਲਾ ਚੌਕ, ਬਾਦਲਗੜ੍ਹ, ਹਿੰਮਤਪੁਰਾ, ਕਿਸ਼ਨਗੜ੍ਹ, ਪੰਜ ਗਰਾਈ, ਭਲਾਈਆਣਾ, ਪਾਇਲ, ਪਟਿਆਲਾ, ਕਕਰਾਲਾ ਪਿੰਡ, ਨਕੋਦਰ, ਪੱਟੀ, ਇਹਨਾਂ ਥਾਵਾਂ ਦੇ ਉੱਤੇ ਜਿਹੜਾ ਜੀ ਉਹ ਜਾਮ ਲੱਗੇ ਰਹੇ। ਇਹਦੇ ਨਾਲ ਆਮ ਲੋਕਾਂ ਨੂੰ ਵੀ ਮੁਸੀਬਤ ਜਿਹੜੀ ਜੀ ਉਹ ਹੋਈ। ਔਰ ਪਿੰਡਾਂ ਥਾਵਾਂ ਦੀ ਘੁੰਮ ਕੇ ਲੋਕਾਂ ਨੂੰ ਜਿਹੜਾ ਜੀ ਉਹ ਲੰਬੇ ਸਫ਼ਰ ਦੇ ਨਾਲ ਜਾਣਾ ਪਿਆ। ਇਹ ਜਾਮ ਸ਼ਾਮੀ ਜਿਹੜਾ ਜੀ ਉਹ ਜਾ ਕੇ 5 ਵਜੇ ਦੇ ਕਰੀਬ ਫੇਰ ਖੁੱਲੇ। ਇਹ ਆਪਣੀ ਕਿਸਮ ਦਾ ਕਿਸੇ ਸੂਬੇ ਦੇ ਵਿੱਚ ਪਹਿਲਾ ਮੁਜ਼ਾਹਰਾ ਹੋਊਗਾ। ਬੇਸ਼ੱਕ ਜਿਹੜਾ ਪੁਲਿਸ ਨੇ ਅਸਫਲ ਬਣਾ ਦਿੱਤਾ ਹੋਵੇ, ਪਰ ਥਾਂ ਦੇ ਉੱਤੇ ਲੋਕ ਜਿਹੜੇ ਬੈਠੇ ਉਹਨਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਘਰਾਂ ਦੇ ਅੰਦਰੀ ਤਾੜੇ ਲੋਕਾਂ ਦੇ ਹੱਕ ਦੇ ਵਿੱਚ ਜਿਹੜੀ ਸੀ ਉਹ ਆਵਾਜ਼ ਬੁਲੰਦ ਕੀਤੀ। 46ਵਾਂ ਦਿਨ ਜਿਹੜਾ ਜੀ ਉਹ ਸ਼ੁਰੂ ਹੋ ਗਿਆ ਜਦੋਂ ਤੋਂ ਇਹ ਲੋਕ ਜਿਹੜੇ ਆ ਅੰਦਰ ਤਾੜੇ ਹੋਏ ਆ। ਔਰ ਪਾਬੰਦੀਆਂ ਜਿਉਂ ਦੀਆਂ ਤਿਉਂ ਇੱਥੇ ਜਾਰੀ ਨੇ। ਉਧਰ ਜੰਮੂ ਤੇ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੰਦੀ ਧਾਰਾ 370 ਹਟਾਉਣ, ਰਾਸ਼ਟਰਪਤੀ ਰਾਜ ਤੇ ਪਾਬੰਦੀਆਂ ਲਾਗੂ ਕਰਨ ਦੀ ਚੁਣੌਤੀ ਨੂੰ ਦਿੰਦੀਆਂ ਪਟੀਸ਼ਨਾਂ ਦੀ ਸੁਣਵਾਈ ਸੁਪਰੀਮ ਕੋਰਟ ਦੇ ਵੱਲੋਂ ਅੱਜ ਇਹਦੇ ਉੱਤੇ ਜਿਹੜੀ ਆ ਜੀ ਉਹ ਸੁਣੀ ਜਾਊਗੀ। ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲਾ ਬੈਂਚ ਜਿਹੜਾ ਜੀ ਇਹਨਾਂ ਨੂੰ ਸੁਣੂਗਾ। ਤਰਨਤਾਰਨ ਦੇ ਥਾਣਾ ਸਰਾਏ ਅਮਾਨਤ ਖਾਂ ਦੇ ਅਧੀਨ ਆਉਂਦੇ ਪਿੰਡ ਨਸ਼ਹਿਰਾ ਢਾਲਾ ਦੇ ਵਿੱਚ 1 ਸਾਲ ਪਹਿਲਾਂ ਲਵ ਮੈਰਿਜ ਕਰਾਉਣ ਵਾਲੇ ਜੋੜੇ ਨੂੰ ਲੜਕੀ ਦੇ ਪਰਿਵਾਰ ਵਾਲਿਆਂ ਨੇ ਅਣਖ ਦੀ ਖਾਤਰ ਗੋਲੀਆਂ ਮਾਰ ਕੇ ਮਾਰ ਦਿੱਤਾ। ਕਤਲ ਕੀਤੇ ਜੋੜੇ ਦੀ ਪਛਾਣ ਜਿਹੜਾ ਜੀ
ਉਹ ਨਸ਼ਹਿਰਾ ਢਾਲਾ ਦਾ ਨੌਜਵਾਨ ਅਮਨਦੀਪ ਸਿੰਘ ਜਿਹੜਾ 24 ਸਾਲਾਂ ਦਾ ਸੀਗਾ ਤੇ ਉਹਦੀ ਜਿਹੜੀ ਪਤਨੀ ਸੀ ਅਮਨਪ੍ਰੀਤ ਕੌਰ 22 ਸਾਲਾਂ ਦੀ ਕੀਤੀ ਗਈ ਆ। ਅਮਨਪ੍ਰੀਤ ਕੌਰ ਦੇ ਪੇਕੇ ਨਸ਼ਹਿਰਾ ਢਾਲਾ ਪਿੰਡ ਦੇ ਨੇੜੇ ਪਿੰਡ ਗਹਿਰੀ ਦੇ ਵਿੱਚ ਸੀਗੇ। ਅਮਨਦੀਪ ਤੇ ਅਮਨਪ੍ਰੀਤ ਕੌਰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਮੱਥਾ ਟੇਕ ਕੇ ਮੋਟਰਸਾਈਕਲ ਦੇ ਉੱਤੇ ਵਾਪਸ ਆ ਰਹੇ ਸੀ ਕਿ ਪਿੰਡ ਤੋਂ 1 ਕਿਲੋਮੀਟਰ ਪਹਿਲਾਂ ਇੱਕ ਕਾਰ ਤੇ 2 ਮੋਟਰਸਾਈਕਲਾਂ ਦੇ ਉੱਤੇ ਆਏ ਲੜਕੀ ਦੇ ਪਰਿਵਾਰ ਦੇ ਕਰੀਬ 10 ਜਾਣਿਆਂ ਨੇ ਉਹਨਾਂ ਨੂੰ ਘੇਰ ਲਿਆ ਔਰ ਉਹਦੇ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਡੇਗ ਲਿਆ। ਫਿਰ ਉਹਨਾਂ ਦੇ ਉੱਤੇ ਗੋਲੀਆਂ ਦਾ ਮੀਂਹ ਜਿਹੜਾ ਸੀ ਉਹ ਵਰ੍ਹਾ ਦਿੱਤਾ। ਜਦੋਂ ਇਹ ਮਰ ਗਏ ਤਾਂ ਉਸ ਤੋਂ ਬਾਅਦ 20 ਜਿਹੜੇ ਸੀਗੇ ਹਮਲਾਵਰ ਜਿਹੜੇ ਸੀਗੇ ਉਹ ਇੱਥੇ ਵੀ ਰੁਕੇ ਨਹੀਂ। ਉਹਨਾਂ ਨੇ ਇਹਨਾਂ ਦੋਨਾਂ ਨੂੰ ਜਿਹੜਾ ਸੀ ਸੜਕ ਦੇ ਉੱਤੇ ਰੱਖ ਕੇ ਇਹਦੇ ਉੱਤੋਂ ਦੀ ਆਪਣੀਆਂ ਕਾਰਾਂ ਜਿਹੜੀਆਂ ਸੀਗੀਆਂ ਉਹ ਲੰਘਾਈਆਂ ਔਰ ਦੋਨਾਂ ਦੀ ਮੌਕੇ ਦੇ ਉੱਤੇ ਮੌਤ ਜਿਹੜੀ ਹੈ ਉਹ ਹੋ ਗਈ। ਪੁਲਿਸ ਨੇ ਮਾਮਲਾ ਜਿਹੜਾ ਜੀ ਉਹ ਦਰਜ ਜਿਹੜਾ ਜੀ ਉਹ ਕੀਤਾ। ਇਹ ਕਿਹਾ ਜਾ ਰਿਹਾ ਕਿ ਦੋਨਾਂ ਨੇ ਜਿਹੜਾ ਜੀ ਲਵ ਮੈਰਿਜ ਕਰਵਾਈ ਸੀਗੀ ਪਰ ਲੜਕੀ ਦੇ ਮਾਪਿਓ ਜਿਹੜੇ ਆ ਜੀ ਉਹ ਉਹਦੇ ਨਾਲ ਨਹੀਂ ਸਨ ਮਿਲਦੇ ਗਿਲਦੇ, ਜਦੋਂ ਕਿ ਜਿਹੜਾ ਲੜਕੀ ਦਾ ਭਰਾ ਸੀਗਾ ਉਹ ਕਦੇ ਵੀ ਉਹਨਾਂ ਨੂੰ ਮਿਲਣ ਜਿਹੜਾ ਉਹ ਨਹੀਂ ਸੀ ਆਇਆ। ਇਹ ਦੱਸਿਆ ਗਿਆ ਜੀ ਕਿ ਜਿਹੜੇ ਹਮਲਾਵਰ ਸੀਗੇ ਉਹਨਾਂ ਦੀ ਗਿਣਤੀ ਦਰਜਨ ਦੇ ਕਰੀਬ ਜਿਹੜੀ ਉਹ ਸੀਗੀ। ਇਹਨੂੰ ਅਣਖ ਦੀ ਖਾਤਰ ਜਿਹੜਾ ਜੀ ਹੋਇਆ ਕਤਲ ਪੁਲਿਸ ਜਿਹੜੀ ਉਹ ਗਿਣ ਰਹੀ ਆ, ਜਿਹੜੇ ਕਿ ਅਕਸਰ ਪੰਜਾਬ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜਾ ਉਹ ਹੁੰਦੇ ਨੇ ਜੀ। ਜਿਹੜੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਜਿਹੜੀ ਸੀਗੀ ਉਹਦੀ ਕੋਠੀ ਦੇ ਮੂਹਰੇ ਅਧਿਆਪਕਾਂ ਤੇ ਪੁਲਿਸ ਦੇ ਵਿਚਾਲੇ ਚੰਗੀ ਖਿੱਚ ਧੂ ਜਿਹੜੀ ਆ ਜੀ ਉਹ ਕੱਲ ਹੋਈ ਆ। ਬੇਰੁਜ਼ਗਾਰ ਅਧਿਆਪਕ ਪੁਲਿਸ ਨਾਕੇਬੰਦੀ ਤੋੜ ਕੇ ਸਿੰਗਲਾ ਦੀ ਕੋਠੀ ਦਾ ਘਿਰਾਓ ਕਰਨ ਲਈ ਜਾਣਾ ਚਾਹੁੰਦੇ ਸੀਗੇ, ਜਦੋਂ ਕਿ ਪੁਲਿਸ ਅੱਗੇ ਵਧਣ ਤੋਂ ਰੋਕ ਰਹੀ ਸੀਗੀ। 5 ਮਿੰਟ ਤੱਕ ਦੋਵਾਂ ਦੇ ਵਿਚਕਾਰ ਜੰਮ ਕੇ ਖਿੱਚ ਧੂ ਹੋਈ ਔਰ ਇਸ ਤੋਂ ਬਾਅਦ ਜਿਹੜੇ ਰੋਹ ਦੇ ਵਿੱਚ ਆਏ ਅਧਿਆਪਕਾਂ ਦੇ ਵੱਲੋਂ ਰੋਸ ਧਰਨਾ ਜਿਹੜਾ ਜੀ ਉਹ ਲਾਇਆ ਗਿਆ। ਪੰਜਾਬ ਸਰਕਾਰ ਦੇ ਖਿਲਾਫ ਪਿੱਟ ਸਿਆਪਾ ਜਿਹੜਾ ਸੀ ਉਹ ਕੀਤਾ ਗਿਆ। ਟੈਟ ਪਾਸ ਤੇ ਬੀਐਡ ਬੇਰੁਜ਼ਗਾਰ ਅਧਿਆਪਕਾਂ ਦੇ ਵੱਲੋਂ ਡੀਸੀ ਕੰਪਲੈਕਸ ਦੇ ਮੂਹਰੇ ਲਾਏ ਗਏ ਪੱਕੇ ਮੋਰਚੇ ਦੇ 8ਵੇਂ ਦਿਨ ਸੈਂਕੜੇ ਅਧਿਆਪਕ ਜਿਹੜੇ ਸੀ ਉਹ ਸਵੇਰ ਤੋਂ ਆਉਣੇ ਜਿਹੜਾ ਜੀ ਉਹ ਸ਼ੁਰੂ ਹੋ ਗਏ। ਬਾਅਦ ਦੁਪਹਿਰ ਟੈਟ ਪਾਸ ਤੇ ਬੀਐਡ ਪਾਸ ਜਿਹੜੇ ਅਧਿਆਪਕ ਯੂਨੀਅਨ ਹੈ ਉਹਨਾਂ ਨੇ ਰੈਸਟ ਹਾਊਸ ਦੇ ਵਿੱਚ ਵਿਜੇ ਇੰਦਰ ਸਿੰਗਲਾ ਦੇ ਨਾਲ ਮੀਟਿੰਗ ਕੀਤੀ। ਮੀਟਿੰਗ ਦੇ ਦੌਰਾਨ ਸਿੱਖਿਆ ਮੰਤਰੀ ਦੇ ਵੱਲੋਂ 26 ਸਤੰਬਰ ਤੋਂ ਬਾਅਦ ਪੈਨਲ ਮੀਟਿੰਗ ਦੌਰਾਨ ਮੰਗਾਂ ਤੇ ਵਿਚਾਰ ਕਰਨ ਦਾ ਭਰੋਸਾ ਜਿਹੜਾ ਜੀ ਉਹ ਦਿੱਤਾ ਗਿਆ। ਇਹ ਕਹਿੰਦੇ ਆ ਕਿ ਰੁਜ਼ਗਾਰ ਦੇ ਹੱਕ ਦੇ ਵਿੱਚ ਸੰਘਰਸ਼ ਕਰਨਾ ਜਮਹੂਰੀ ਹੱਕ ਹੈ ਔਰ ਉਹਨਾਂ ਨੇ ਇਹ ਕਿਹਾ ਕਿ ਸਰਕਾਰਾਂ ਦੀ ਮਾੜੀ ਨੀਤੀ ਕਰਕੇ 50,000 ਟੈਸਟ ਪਾਸ ਉਮੀਦਵਾਰ ਜਿਹੜੇ ਜੀ ਉਹ ਬੇਰੁਜ਼ਗਾਰ ਨੇ। ਇੱਕ ਪਾਸੇ ਜੇ ਅਖਬਾਰਾਂ ਫਰੋਲੋ ਤਾਂ ਉਹ ਮੁੱਖ ਮੰਤਰੀ ਦੇ ਇਸ਼ਤਿਹਾਰ ਦੇ ਜਿਹੜਾ ਜੀ ਉਹ ਬਿਲਕੁਲ ਇੱਕ ਵੱਖਰੀ ਕਹਾਣੀ ਕਹਿੰਦੀਆਂ ਨੇ। ਉਹ ਕਹਿੰਦੀਆਂ ਨੇ ਕਿ ਇੰਨੇ ਲੱਖ ਲੋਕਾਂ ਨੂੰ ਰੁਜ਼ਗਾਰ ਜਿਹੜਾ ਜੀ ਉਹ ਦੇ ਦਿੱਤਾ। ਵੈਸੇ ਇਹ ਰੁਜ਼ਗਾਰ ਉਹ ਆ ਜਿਹੜਾ ਯੂਨੀਵਰਸਿਟੀਜ਼ ਤੇ ਕਾਲਜਿਸ ਦੇ ਵਿੱਚ ਜਿਹੜੀਆਂ ਟੀਮਾਂ ਆਉਂਦੀਆਂ ਨੇ, ਜਿਹੜੀਆਂ 5-5 ਹਜ਼ਾਰ ਦੀਆਂ ਨੌਕਰੀਆਂ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਨੇ, ਉਹਦੀ ਗੱਲ ਜਿਹੜੀ ਜੀ ਉਹ ਕਰਦੇ ਆ। ਔਰ ਇਹ ਜਿਹੜਾ ਜੀ ਇੱਕ ਪਾਸੇ ਸਰਕਾਰ ਕੋਈ ਦਾਅਵਾ ਜਿਹੜਾ ਜੀ ਕਰਦੀ ਆ, ਦੂਜੇ ਪਾਸੇ ਹਾਲਾਤ ਇਹ ਆ ਕਿ ਥਾਂ ਥਾਂ ਦੇ ਉੱਤੇ ਬੇਰੁਜ਼ਗਾਰ ਜਿਹੜੇ ਆ ਉਹਨਾਂ ਦਾ ਸੰਘਰਸ਼ ਜਿਹੜਾ ਉਹ ਵੱਧਦਾ ਤੁਰਿਆ ਜਿਹੜਾ ਜੀ ਉਹ ਜਾ ਰਿਹਾ, ਕਿਉਂਕਿ ਕੁਝ ਥਾਵਾਂ ਦੇ ਉੱਤੇ ਆਉਂਦੇ ਦਿਨਾਂ ਦੇ ਦੌਰਾਨ ਜਿਹੜੀ ਬਾਈ ਇਲੈਕਸ਼ਨ ਆ ਉਹ ਹੋਣੀ ਆ। ਉਦੋਂ ਪਹਿਲਾਂ ਜਿਵੇਂ ਇਹ ਤਿੱਖਾ ਹੋ ਰਿਹਾ ਸਾਰਾ ਕੁਝ, ਉਹ ਸਰਕਾਰ ਦੇ ਵਾਸਤੇ ਮੁਸੀਬਤ ਤਾਂ ਜਿਹੜੀ ਉਹ ਬਣ ਸਕਦਾ ਹੈ। ਟੱਲੇਵਾਲ ਦੇ ਨੇੜੇ ਪੈਂਦਾ ਪਿੰਡ ਭੋਤਨਾ, ਜਿੱਥੇ ਪਿਛਲੇ ਦਿਨੀ ਇੱਕ ਨੌਜਵਾਨ ਲਵਪ੍ਰੀਤ ਨੇ ਖੁਦਕੁਸ਼ੀ ਜਿਹੜੀ ਦੀ ਉਹ ਕਰ ਲਈ ਸੀ। ਖੁਦਕੁਸ਼ੀਆਂ ਤਾਂ ਪੰਜਾਬ ਦੇ ਵਿੱਚ ਲਗਾਤਾਰ ਜਿਹੜੀਆਂ ਉਹ ਕਿਸਾਨ ਕਰ ਰਹੇ ਆ, ਪਰ ਇਸ ਭੋਤਨਾ ਪਿੰਡ ਦੇ ਪਰਿਵਾਰ ਦੀ ਬਦਕਿਸਮਤੀ ਇਹ ਆ ਕਿ ਇਸ ਪਰਿਵਾਰ ਦੇ ਵਿੱਚੋਂ ਇਹ 5ਵਾਂ ਜੀ ਸੀਗਾ ਜਿਹਨੇ ਖੁਦਕੁਸ਼ੀ ਕੀਤੀ ਔਰ 4 ਪੀੜ੍ਹੀਆਂ ਜਿਹੜੀਆਂ ਸੀਗੀਆਂ ਜੀ ਉਹ ਖੱਪ ਗਈਆਂ ਇਹਦੇ ਵਿੱਚ ਔਰ ਅੱਗੋਂ ਕੋਈ ਜਿਹੜਾ ਜੀ ਇਹਨਾਂ ਦੀ ਸਾਰ ਲੈਣ ਵਾਲਾ ਨਹੀਂ ਰਿਹਾ। ਸਿਰਫ 3 ਔਰਤਾਂ ਜਿਹੜੀਆਂ ਜੀ ਇਸ ਘਰ ਦੇ ਵਿੱਚ ਬਚੀਆਂ ਨੇ। ਇਸ ਪਰਿਵਾਰ ਦੇ ਜ਼ਖਮਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਮੱਲਮ ਲਾਉਣ ਦੀ ਥਾਂ ਦੇ ਉੱਤੇ ਪ੍ਰਸ਼ਾਸਨ ਖੁਦਕੁਸ਼ੀ ਨੂੰ ਵੱਖਰਾ ਰੰਗ ਦੇ ਕੇ ਆਪਣਾ ਪੱਲਾ ਜਿਹੜਾ ਜੀ ਉਹ ਛਡਵਾ ਰਿਹਾ। ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਇਹ ਕਹਿੰਦੇ ਆ ਕਿ ਉਹਦਾ ਕਾਫੀ ਸਮਾਂ ਪਹਿਲਾਂ ਜਿਹੜਾ ਕੁਝ ਹਜ਼ਾਰ ਕਰਜ਼ਾ ਸੀ ਉਹ ਮਾਫ਼ ਕਰ ਦਿੱਤਾ ਸੀਗਾ।
ਪ੍ਰਾਈਵੇਟ ਕਰਜ਼ੇ ਸੰਬੰਧੀ ਤਾਲਾ ਵੱਟਿਆ ਜਾ ਰਿਹਾ ਹੈ। ਪਰਿਵਾਰ ਨੂੰ ਕੋਈ ਰਾਹਤ ਦੇਣ ਜਾਂ ਦਿਵਾਉਣ ਦੀ ਬਜਾਏ ਪ੍ਰਸ਼ਾਸਨ ਪਰਿਵਾਰ ਦੇ ਕਰਜ਼ੇ ਨੂੰ ਸਰਕਾਰੀ ਤੇ ਪ੍ਰਾਈਵੇਟ ਕਰਜ਼ੇ ਦੇ ਵਿੱਚ ਜਿਹੜਾ ਜੀ ਉਹ ਉਲਝਾ ਰਿਹਾ। ਸਰਕਾਰ ਦੇ ਵੱਲੋਂ ਸੁਸਾਇਟੀ ਦਾ 57,330 ਰੁਪਏ ਦਾ ਕਰਜ਼ਾ ਮਾਫ ਕੀਤਾ ਗਿਆ ਹੈ। ਲਵਪ੍ਰੀਤ ਦੇ ਪਿਤਾ ਕੁਲਵੰਤ ਨੇ ਖੁਦਕੁਸ਼ੀ ਕਰੀਬ 1.5 ਸਾਲ ਪਹਿਲਾਂ ਕੀਤੀ ਸੀ ਔਰ ਇਹਦਾ ਮੁਆਵਜ਼ਾ ਲੈਣ ਲਈ ਕਿਸਾਨ ਜਥੇਬੰਦੀਆਂ ਤੇ ਪਰਿਵਾਰ ਨੇ ਬੜੀ ਭੱਜ ਨੱਠ ਜਿਹੜੀ ਜੀ ਉਹ ਕੀਤੀ। ਸਰਕਾਰ ਜਾਂ ਪ੍ਰਸ਼ਾਸਨ ਮੁਆਵਜ਼ੇ ਦੇ 3 ਲੱਖ ਰੁਪਏ ਪਰਿਵਾਰ ਨੂੰ ਦਿੰਦੇ ਤਾਂ ਸ਼ਾਇਦ ਲਵਪ੍ਰੀਤ ਦੀ ਜਾਨ ਜਿਹੜੀ ਉਹ ਬਚ ਸਕਦੀ ਸੀ। ਇਹ ਦੱਸਿਆ ਗਿਆ ਜੀ ਕਿ ਉਹਦੇ ਪੁੱਤ ਦੀ ਮੌਤ ਤੋਂ ਪਹਿਲਾਂ ਉਹਨਾਂ ਦੇ ਸਿਰ 12 ਲੱਖ ਰੁਪਏ ਦਾ ਆੜ੍ਹਤੀਆਂ ਦਾ ਤੇ ਬੈਂਕਾਂ ਦਾ ਕਰਜ਼ਾ ਸੀਗਾ। ਲਵਪ੍ਰੀਤ ਦੇ ਸਪਰੇਅ ਪੀਣ ਤੋਂ ਬਾਅਦ ਉਹਨੂੰ ਹਸਪੀਟਲ ਦਾਖਲ ਕਰਾਉਣ ਤੇ ਲਾਸ਼ ਲੈਣ ਤੱਕ 1 ਲੱਖ ਰੁਪਏ ਦਾ ਕਰਜ਼ਾ ਉਹਨਾਂ ਦੇ ਸਿਰ ਚੜ ਗਿਆ, ਜਿਹੜਾ ਹੁਣ 13.5 ਲੱਖ ਰੁਪਏ ਦੇ ਕਰੀਬ ਜਿਹੜਾ ਜੀ ਉਹ ਬਣ ਗਿਆ। ਔਰ ਪਰਿਵਾਰ ਸਿਰ 4 ਲੱਖ ਆੜ੍ਹਤੀਏ ਦਾ ਜਿਹੜਾ ਕਰਜ਼ਾ ਹੈ। ਪਰਿਵਾਰ ਦੀ ਬਚੀ 7 ਕਨਾਲਾਂ ਜ਼ਮੀਨ ਦੇ ਉੱਤੇ ਪੰਜਾਬ ਐਂਡ ਸਿੰਧ ਬੈਂਕ ਤੋਂ 1,51,000 ਦੀ ਲਿਮਟ ਕਰਵਾਈ ਹੋਈ ਹੈ, ਜਿਹਦਾ ਪਿਛਲੇ 2 ਸਾਲਾਂ ਤੋਂ ਵਿਆਜ ਨਹੀਂ ਭਰਿਆ ਜਾ ਸਕਿਆ। 2 ਪ੍ਰਾਈਵੇਟ ਬੈਂਕਾਂ ਤੋਂ 80,000 ਤੇ 20,000 ਦੇ ਵੱਖਰੇ ਵੱਖਰੇ ਕਰਜ਼ੇ ਲਏ ਆ। ਔਰ ਪਿੰਡ ਦੇ 2 ਵਿਅਕਤੀਆਂ ਤੋਂ ਪਰਨੋਟ ਤੇ ਲਿਖ ਕੇ 3 ਤੇ 2 ਲੱਖ ਦਾ ਕਰਜ਼ਾ ਜਿਹੜਾ ਜੀ ਉਹ ਚੁੱਕਿਆ ਹੈ। ਔਰ ਹੋਰ ਖਰਚਾ ਜਿਹੜਾ ਜੀ ਮਿਲਾ ਕੇ 1 ਲੱਖ ਦੇ ਕਰੀਬ ਇਹ ਬਣ ਚੁੱਕਾ ਹੋਇਆ। ਔਰ ਇਸ ਤੋਂ ਇਲਾਵਾ 1 ਲੱਖ ਰੁਪਏ ਮ੍ਰਿਤਕ ਜਿਹੜਾ ਲਵਪ੍ਰੀਤ ਦੇ ਦੋਸਤ ਦੇ ਪਰਿਵਾਰ ਦੇ ਉੱਤੇ ਕਰਜ਼ਾ ਜਿਹੜਾ ਜੀ ਉਹ ਚੜਿਆ ਹੋਇਆ ਜੀ। ਸੋ ਅਜੇ ਵੀ ਪ੍ਰਸ਼ਾਸਨ ਦੇ ਵੱਲੋਂ ਕੋਈ ਬੰਦਾ ਇਹਨਾਂ ਦੇ ਘਰੇ ਜਿਹੜਾ ਜੀ ਉਹ ਨਹੀਂ ਪਹੁੰਚਿਆ। ਐਡਾ ਵੱਡਾ ਜਿਹੜਾ ਜੀ ਹਾਦਸਾ ਸੀਗਾ ਉਹ ਵਾਪਰ ਗਿਆ, ਪਰ ਪ੍ਰਸ਼ਾਸਨ ਦੇ ਕੰਨਾਂ ਦੇ ਉੱਤੇ ਜਿਹੜੀ ਸਰਕਾਰ ਦੇ ਕੰਨਾਂ ਦੇ ਉੱਤੇ ਕੋਈ ਜੂੰ ਨਹੀਂ ਜਿਹੜਾ ਜੀ ਉਹ ਸਰਕ ਰਹੀ ਜੀ। ਇੱਕ ਜਿਹੜਾ ਜਦੋਂ 1986 ਦੇ ਵਿੱਚ ਸਮਝੌਤਾ ਹੋਇਆ ਸੀਗਾ ਰਾਜੀਵ ਲੌਂਗੋਵਾਲ, ਉਸ ਤੋਂ ਬਾਅਦ ਬਰਨਾਲਾ ਸਰਕਾਰ ਆਈ ਤੇ ਇੱਕ ਨਾਅਰਾ ਬੜਾ ਪ੍ਰਚਲਿਤ ਹੋਇਆ ਸੀਗਾ ਜਿਹਦੇ ਵਿੱਚ ਇਹ ਕਿਹਾ ਜਾਂਦਾ ਸੀਗਾ ਖਿੜਿਆ ਫੁੱਲ ਗੁਲਾਬ ਦਾ, ਚੰਡੀਗੜ੍ਹ ਪੰਜਾਬ ਦਾ। ਹੁਣ ਪੰਜਾਬੀਆਂ ਦੇ ਕੋਲੋਂ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਆਪਣੇ ਦੁੱਖੜੇ ਫਰੋਲਣ ਦਾ ਅਧਿਕਾਰ ਵੀ ਜਿਹੜਾ ਜੀ ਉਹ ਖੋਲਿਆ ਗਿਆ। ਚੰਡੀਗੜ੍ਹ ਪੁਲਿਸ ਦੇ ਵੱਲੋਂ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਦੇ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਦੇ ਵਿੱਚ ਚੰਡੀਗੜ੍ਹ ਵੱਲ ਕੂਚ ਕਰਨ ਦੇ ਐਲਾਨ ਨੂੰ ਮੁੱਖ ਰੱਖਦਿਆਂ ਸਾਰਾ ਜਿਹੜਾ ਸ਼ਹਿਰ ਆ ਉਹ ਸੀਲ ਕਰ ਦਿੱਤਾ ਜਿਹੜਾ ਜੀ ਉਹ ਗਿਆ। ਚੰਡੀਗੜ੍ਹ ਪੰਜਾਬ ਤੋਂ ਚੰਡੀਗੜ੍ਹ ਵੱਲ ਆਉਂਦੇ ਦਰਜਨ ਦੇ ਕਰੀਬ ਰਾਹਾਂ ਨੂੰ ਜਿਹੜਾ ਉਹ ਸੀਲ ਕੀਤਾ ਗਿਆ। ਮਟੌਰ ਚੌਕ ਤੋਂ ਚੰਡੀਗੜ੍ਹ ਪੁਲਿਸ ਦੇ 1000 ਜਵਾਨਾਂ ਸਣੇ CRPF ਦੀਆਂ ਟੁਕੜੀਆਂ ਤਾਇਨਾਤ ਜਿਹੜੀਆਂ ਜੀ ਉਹ ਕੀਤੀਆਂ ਗਈਆਂ ਨੇ। ਜਲ ਤੋਪਾਂ, ਅਥਰੂ ਗੈਸ, ਘੋੜਸਵਾਰ ਪੁਲਿਸ ਨਾਲ ਲੈਸ ਜਵਾਨ ਜਿਹੜੇ ਤਾਇਨਾਤ ਨੇ। ਜ਼ੀਰਕਪੁਰ, ਮੁੱਲਾਪੁਰ ਤੇ ਪੰਜਾਬ ਤੋਂ ਚੰਡੀਗੜ੍ਹ ਆਉਣ ਵਾਲੇ ਸਾਰੇ ਰਾਹਾਂ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਵਾਲੇ ਜਿਹੜੇ ਜੀ ਉਹ ਤਾਇਨਾਤ ਨੇ। ਪੁਲਿਸ ਦੇ ਵੱਲੋਂ ਸ਼ਹਿਰ ਨੂੰ ਚੁਫੇਰਿਓਂ ਸੀਲ ਕਰਨ ਦੇ ਬਾਵਜੂਦ ਪ੍ਰਸ਼ਾਸਨ ਨੇ ਰਾਜ ਭਵਨ ਤੇ ਮਟਕਾ ਚੌਕ ਦੇ ਉੱਤੇ ਪੁਲਿਸ ਜਿਹੜੀ ਆ ਜੀ ਉਹ ਤਾਇਨਾਤ ਕੀਤੀ ਹੋਈ ਆ। ਚੰਡੀਗੜ੍ਹ ਪੁਲਿਸ ਭਾਵੇਂ ਜੋ ਮਰਜ਼ੀ ਆਖੇ ਜੀ, ਪਰ ਪੰਜਾਬ ਦੀਆਂ ਸਰਕਾਰਾਂ ਦੀ ਸਹਿਮਤੀ ਦੇ ਨਾਲ UT ਪ੍ਰਸ਼ਾਸਨ ਦੇ ਵੱਲੋਂ ਸ਼ਹਿਰ ਦੇ ਵਿੱਚ ਪੰਜਾਬੀਆਂ ਨੂੰ ਆਪਣੀ ਆਵਾਜ਼ ਉਠਾਉਣ ਤੋਂ ਨਿਰੰਤਰ ਜਿਹੜਾ ਜੀ ਉਹ ਰੋਕਿਆ ਜਾ ਰਿਹਾ। ਔਰ ਇੱਕ ਵੇਲੇ ਪੰਜਾਬ ਦੇ ਲੋਕ ਆਪਣੀਆਂ ਮੰਗਾਂ ਲਈ ਜਿਹੜਾ ਪੰਜਾਬ ਰਾਜ ਭਵਨ ਦੇ ਨਾਲ ਵਾਲਾ ਚੌਂਕ ਹੈ ਉੱਥੋਂ ਤੱਕ ਰੈਲੀਆਂ ਜਿਹੜਾ ਉਹ ਕਰਦੇ ਹੁੰਦੇ ਸੀ। ਫਿਰ ਪ੍ਰਸ਼ਾਸਨ ਨੇ ਇੱਥੇ ਪਾਬੰਦੀ ਲਾਤੀ। ਮਟਕਾ ਚੌਕ ਲੰਬਾ ਸਮਾਂ ਸੰਘਰਸ਼ ਦਾ ਧੁਰਾ ਬਣਿਆ ਰਿਹਾ। ਫਿਰ ਇਹਦੇ ਨੇੜੇ ਇੱਕ 5 ਸਟਾਰ ਹੋਟਲ ਬੰਦ ਕਰਕੇ ਪ੍ਰਸ਼ਾਸਨ ਨੂੰ ਪੀੜਤ ਲੋਕਾਂ ਦੇ ਨਾਅਰੇ ਮਾੜੇ ਲੱਗਣ ਲੱਗੇ। ਇਦੋਂ ਪਿੱਛੇ ਫਿਰ ਜਿਹੜਾ ਸੀਗਾ ਜੀ ਕ੍ਰਿਕਟ ਚੌਕ ਵੱਲ ਧੱਕ ਦਿੱਤਾ ਗਿਆ। ਫਿਰ ਇੱਥੋਂ 17 ਜਿਹੜਾ ਸ਼ਿਵਾਲਿਕ ਹੋਟਲ ਨੇੜਲੀ ਗਰਾਊਂਡ ਤੇ ਪਰੇਡ ਗਰਾਊਂਡ ਦੇ ਵਿੱਚ ਰੈਲੀਆਂ ਹੁੰਦੀਆਂ ਰਹੀਆਂ। ਹੁਣ ਜਿਹੜਾ ਜੀ ਚੰਡੀਗੜ੍ਹ ਪ੍ਰਸ਼ਾਸਨ ਕਿਸੇ ਮਜ਼ਾਰਾਕਾਰੀ ਨੂੰ ਉੱਥੇ ਸ਼ਹਿਰ ਦੇ ਵਿੱਚ ਵੜਨ ਹੀ ਨਹੀਂ ਜਿਹੜਾ ਜੀ ਉਹ ਦੇਣਾ ਚਾਹੁੰਦਾ। ਇਹ ਹਾਲਾਤ ਜਿਹੜੇ ਜੀ ਬਣ ਗਏ ਨੇ। ਸੋ ਚੰਡੀਗੜ੍ਹ ਜਿਹੜਾ ਸੀਗਾ ਉਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਸੀ। ਚੰਡੀਗੜ੍ਹ ਦੇਣਾ ਤਾਂ ਦੂਰ ਦੀ ਗੱਲ, ਉੱਥੇ ਹੁਣ ਕੋਈ ਜਿਹੜਾ ਜੀ ਉਹ ਸੰਘਰਸ਼ ਕਰਨ ਵਾਲਾ ਵੀ ਨਹੀਂ ਜਿਹੜਾ ਜੀ ਉਹ ਜਾ ਸਕਦਾ ਜੀ। ਕੇਂਦਰੀ ਕਿਰਤ ਮੰਤਰੀ ਹੈ ਜੀ ਸੰਤੋਸ਼ ਕੁਮਾਰ ਗੰਗਵਾਰ, ਉਹਦਾ ਜਿਹੜਾ ਜੀ ਬਿਆਨ ਇਸ ਵੇਲੇ ਬੜਾ ਚਰਚਾ ਦੇ ਵਿੱਚ ਬਣਿਆ ਹੋਇਆ। ਸੰਤੋਸ਼ ਕੁਮਾਰ ਗੰਗਵਾਰ ਕਹਿੰਦਾ ਹੈ ਕਿ ਮੁਲਕ ਦੇ ਵਿੱਚ ਨੌਕਰੀਆਂ ਦੀ ਕਮੀ ਨਹੀਂ ਹੈ, ਪਰ ਉੱਤਰ ਭਾਰਤ ਦੇ ਵਿੱਚ ਨੌਕਰੀਆਂ ਦੇਣ ਲਈ ਯੋਗ ਉਮੀਦਵਾਰਾਂ ਦੀ ਕਮੀ ਹੈ। ਇਹਦੇ ਜਿਹੜੇ ਬਿਆਨ ਦੀ ਗੰਗਵਾਰ ਦੇ ਬਿਆਨ ਦੀ ਵਿਰੋਧੀ ਧਿਰ ਜਿਹੜੀ ਆ ਉਹ ਇਹਨੂੰ ਚੁੱਕ ਕੇ ਉਹਦੀ ਨਿੰਦਿਆ ਕਰ ਰਹੀ ਆ। ਉਹਨੇ ਬਰੇਲੀ ਦੇ ਵਿੱਚ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਕਿਹਾ ਸੀਗਾ ਕਿ ਦੇਸ਼ ਦੇ ਵਿੱਚ
ਰੁਜ਼ਗਾਰ ਦੀ ਕਮੀ ਨਹੀਂ ਹੈ, ਪਰ ਉੱਤਰ ਭਾਰਤ ਦੇ ਵਿੱਚ ਜਿਹੜੇ ਲੋਕ ਭਰਤੀ ਕਰਨ ਆਉਂਦੇ ਆ ਉਹ ਸ਼ਿਕਾਇਤ ਕਰਦੇ ਆ ਕਿ ਜਿਹੜੇ ਅਹੁਦੇ ਲਈ ਉਹ ਇਹ ਭਰਤੀਆਂ ਕਰਨੀਆਂ ਚਾਹੁੰਦੇ ਆ ਉਹਦੀ ਯੋਗਤਾ ਦਾ ਉਹਨਾਂ ਨੂੰ ਕੋਈ ਵਿਅਕਤੀ ਨਹੀਂ ਮਿਲਦਾ। ਉਹਨਾਂ ਕਿਹਾ ਕਿ ਅੱਜ ਕੱਲ੍ਹ ਅਖਬਾਰਾਂ ਦੇ ਵਿੱਚ ਰੁਜ਼ਗਾਰ ਦੀ ਗੱਲ ਕੀਤੀ ਜਾ ਰਹੀ ਆ। ਉਹਨਾਂ ਕਿਹਾ ਕਿ ਮੈਂ ਇਸ ਮੰਤਰਾਲੇ ਨੂੰ ਸੰਭਾਲ ਰਿਹਾ ਤੇ ਰੋਜ਼ ਇਸ ਮੁੱਦੇ ਦਾ ਮੁਆਇਨਾ ਕਰਦਾ। ਉਹ ਕਹਿੰਦੇ ਕਿ ਸਮੱਸਿਆ ਮੇਰੀ ਸਮਝ ਦੇ ਵਿੱਚ ਆ ਗਈ ਆ, ਨੌਕਰੀਆਂ ਦੇਣ ਵਾਲੇ ਉੱਤਰੀ ਭਾਰਤ ਦੇ ਵਿੱਚ ਯੋਗ ਵਿਅਕਤੀ ਨਾ ਮਿਲਣ ਦੀ ਸ਼ਿਕਾਇਤ ਜਿਹੜੀ ਆ ਜੀ ਉਹ ਕਰਦੇ ਆ। ਕਿਰਤ ਮੰਤਰੀ ਦੇ ਇਸ ਬਿਆਨ ਦੀ ਵਿਰੋਧੀ ਧਿਰ ਜਿਹੜੀ ਆ ਜੀ ਉਹ ਨਿੰਦਿਆ ਕਰ ਰਿਹਾ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਟਵੀਟ ਕੀਤਾ ਕਿ ਮੰਤਰੀ ਜੀ 5 ਸਾਲਾਂ ਤੋਂ ਵੱਧ ਸਮੇਂ ਤੋਂ ਤੁਹਾਡੀ ਸਰਕਾਰ ਹੈ, ਨੌਕਰੀਆਂ ਪੈਦਾ ਨਹੀਂ ਹੋਈਆਂ। ਜੋ ਨੌਕਰੀਆਂ ਸੀ ਉਹ ਸਰਕਾਰ ਦੁਆਰਾ ਲਿਆਂਦੀ ਆਰਥਿਕ ਮੰਦੀ ਕਰਕੇ ਖੋਹੀਆਂ ਜਾ ਰਹੀਆਂ ਨੇ। ਨੌਜਵਾਨ ਆਸ ਦੇ ਵਿੱਚ ਨੇ ਕਿ ਸਰਕਾਰ ਕੁਝ ਚੰਗਾ ਕਰੂਗੀ। ਤੁਸੀਂ ਉੱਤਰ ਭਾਰਤੀਆਂ ਦੀ ਬੇਇੱਜ਼ਤੀ ਕਰਕੇ ਇੱਥੋਂ ਬਚ ਕੇ ਨਿਕਲਣਾ ਜਿਹੜਾ ਜੀ ਉਹ ਚਾਹੁੰਦੇ ਹੋ। ਉਧਰ ਬਸਪਾ ਦੀ ਸੁਪਰੀਮੋ ਮਾਇਆਵਤੀ ਨੇ ਵੀ ਟਵੀਟ ਕੀਤਾ ਕਿ ਦੇਸ਼ ਦੇ ਵਿੱਚ ਪੈਦਾ ਹੋਈ ਆਰਥਿਕ ਮੰਦੀ ਕਰਕੇ ਕੇਂਦਰੀ ਮੰਤਰੀਆਂ ਦੇ ਹਾਸੋਹੀਣੇ ਬਿਆਨਾਂ ਤੋਂ ਬਾਅਦ ਹੁਣ ਦੇਸ਼ ਦੀ ਖਾਸ ਕਰਕੇ ਉੱਤਰ ਭਾਰਤੀਆਂ ਦੀ ਬੇਰੁਜ਼ਗਾਰੀ ਦੂਰ ਕਰਨ ਦੀ ਥਾਂ ਇਹ ਕਹਿਣਾ ਕਿ ਰੁਜ਼ਗਾਰ ਦੀ ਕਮੀ ਨਹੀਂ, ਇਹ ਸ਼ਰਮਨਾਕ ਹੈ। ਉਹਨਾਂ ਕਿਹਾ ਕਿ ਦੇਸ਼ ਤੋਂ ਇਹ ਮੰਤਰੀ ਜਿਹੜਾ ਜੀ ਉਹ ਮੁਆਫੀ ਮੰਗੇ। ਵੈਸੇ ਇਹ ਹੈ ਕਿ ਜਿਹੜੀ ਮੰਦੀ ਆਈ ਆ ਉਹਨੂੰ ਲੈ ਕੇ ਜਿੱਦਾਂ ਦੇ ਰੰਗ ਬਿਰੰਗੇ ਬਿਆਨ ਜਿਹੜੇ ਜੀ ਇਹਨਾਂ ਨੇਤਾਵਾਂ ਦੇ ਆ ਰਹੇ ਆ ਉਹ ਹੈਰਾਨ ਕਰਨ ਵਾਲੇ ਆ। ਜਿਹੜੇ ਫਾਈਨੈਂਸ ਮਿਨਿਸਟਰ ਨੇ ਸੀਤਾਰਮਨ, ਉਹਨਾਂ ਦਾ ਜਿਹੜਾ ਬਿਆਨ ਪਿਛਲੇ ਦਿਨੀ ਆਇਆ ਸੀਗਾ ਕਿ ਆਟੋ ਇੰਡਸਟਰੀ ਦੇ ਵਿੱਚ ਜਿਹੜੀ ਮੰਦੀ ਆ ਉਹਦਾ ਕਾਰਨ ਓਲਾ ਤੇ ਊਬਰ ਕੈਬ ਨੇ, ਕਿ ਉਹ ਜਿਹੜੇ ਨੌਜਵਾਨ ਨੇ ਉਹ ਕਾਰਾਂ ਲੈਣੀਆਂ ਨਹੀਂ ਚਾਹੁੰਦੇ ਤੇ ਉਹ ਓਲਾ ਤੇ ਊਬਰ ਦੇ ਵਿੱਚ ਜਾਣਾ ਜਿਹੜਾ ਜੀ ਉਹ ਪਸੰਦ ਕਰਦੇ ਆ। ਔਰ ਇਸ ਹਾਸੋਹੀਣੇ ਬਿਆਨ ਜਿਹੜਾ ਅਜੇ ਤੱਕ ਰੁਕਿਆ ਨਹੀਂ। ਇਹ ਨਵਾਂ ਬਿਆਨ ਜਿਹੜਾ ਜੀ ਕੇਂਦਰੀ ਕਿਰਤ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਦਾ ਜਿਹੜਾ ਜੀ ਉਹ ਆ ਗਿਆ। ਇਹ ਕਿਹਾ ਜਾਂਦਾ ਜੀ ਕਿ ਮੌਜੂਦਾ ਕੇਂਦਰ ਦੀ ਸਰਕਾਰ ਦੇ ਵਿੱਚ ਕੋਈ ਵੀ ਕੁਆਲੀਫਾਈ ਮਿਨਿਸਟਰ ਜਿਹੜਾ ਜੀ ਉਹ ਨਹੀਂ ਹੈਗਾ, ਜਿੱਥੋਂ ਕਿ ਇਹ ਸਾਰੀਆਂ ਮੁਸ਼ਕਲਾਂ ਅਸਲ ਦੇ ਵਿੱਚ ਜਿਹੜੀਆਂ ਉਹ ਖੜੀਆਂ ਹੋ ਰਹੀਆਂ ਨੇ। ਜੀ ਕਰਜ਼ੇ ਦੇ ਵਿੱਚ ਡੁੱਬੀ ਏਅਰ ਇੰਡੀਆ ਨੂੰ ਚਾਲੂ ਵਿੱਤੀ ਵਰ੍ਹੇ ਦੇ ਦੌਰਾਨ 4600 ਕਰੋੜ ਰੁਪਈਏ ਦਾ ਘਾਟਾ ਪਿਆ ਤੇ ਉਹਨੇ ਅਗਲੇ ਵਰ੍ਹੇ ਦੇ ਦੌਰਾਨ ਜਿਹੜੀਆਂ ਫਲਾਈਟਸ ਨੇ ਉਹਦੇ ਤੋਂ ਲਾਭ ਮਿਲਣ ਦੀ ਉਮੀਦ ਜਿਹੜੀ ਦੀ ਉਹ ਪ੍ਰਗਟਾਈ ਆ। ਕੰਪਨੀ ਨੂੰ ਘਾਟਾ ਪੈਣ ਪਿੱਛੇ ਮੁੱਖ ਕਾਰਨ ਤੇਲ ਕੀਮਤਾਂ 'ਚ ਤੇਜ਼ੀ, ਜਿਹੜੇ ਡਾਲਰ ਦਾ ਰੇਟ ਜਿਹੜਾ ਜੀ ਉੱਪਰ ਜਾਣਾ ਇਹ ਮੰਨਿਆ ਜਾ ਰਿਹਾ। ਏਅਰ ਇੰਡੀਆ ਦੇ ਇੱਕ ਸੀਨੀਅਰ ਅਧਿਕਾਰੀ ਜਿਹੜਾ ਜੀ ਉਹ ਕਹਿੰਦਾ ਕਿ ਏਅਰਲਾਈਨ ਨੂੰ ਸਾਲ 18-19 ਦੇ ਵਿੱਚ 8400 ਕਰੋੜ ਰੁਪਏ ਦਾ ਘਾਟਾ ਪਿਆ, ਜਦਕਿ ਕੁੱਲ ਆਮਦਨ 26,400 ਕਰੋੜ ਰਹੀ ਹੈ। ਇੱਕ ਅਧਿਕਾਰੀ ਜਿਹੜਾ ਜੀ ਉਹ ਕਹਿੰਦਾ ਕਿ ਏਅਰ ਇੰਡੀਆ ਨੂੰ 2019-20 ਦੇ ਵਿੱਚ 700 ਤੋਂ ਲੈ ਕੇ 800 ਕਰੋੜ ਰੁਪਏ ਦਾ ਜਿਹੜਾ ਮੁਨਾਫਾ ਹੋਣ ਦੀ ਉਮੀਦ ਹੈ ਜੇ ਤੇਲ ਕੀਮਤਾਂ 'ਚ ਵੱਡਾ ਵਾਧਾ ਜਾਂ ਡਾਲਰ ਕੀਮਤਾਂ ਦੇ ਵਿੱਚ ਕੋਈ ਵੱਡਾ ਉਤਰਾਅ ਚੜਾਅ ਨਹੀਂ ਹੁੰਦਾ। ਉਹ ਇਹ ਵੀ ਕਹਿੰਦਾ ਕਿ ਏਅਰਲਾਈਨ ਨੂੰ ਜੂਨ ਦੇ ਵਿੱਚ ਜਿਹੜੀ ਮੁੱਕ ਰਹੀ ਕੁਆਟਰ ਹੈ ਉਹ 'ਚ 175 ਤੋਂ 200 ਕਰੋੜ ਰੁਪਏ ਦਾ ਨੁਕਸਾਨ ਹੋਇਆ, ਜਿਹਦੇ ਕਰਕੇ ਭਾਰਤੀ ਜਹਾਜ਼ਾਂ ਲਈ ਪਾਕਿਸਤਾਨੀ ਹਵਾਈ ਖੇਤਰ ਜਿਹੜਾ ਉਹ ਬੰਦ ਹੋਣਾ ਔਰ ਇਸ ਕਾਰਨ ਕੰਪਨੀ ਦੀ ਲਾਗਤ ਵਧੀ ਤੇ ਰੋਜ਼ਾਨਾ 3 ਤੋਂ 4 ਕਰੋੜ ਰੁਪਏ ਦਾ ਨੁਕਸਾਨ ਹੋਇਆ। ਪਰ ਉਹ ਕਹਿੰਦਾ ਕਿ ਆਉਂਦੇ ਦਿਨਾਂ ਦੇ ਵਿੱਚ ਇਹ ਜਿਹੜਾ ਜੀ ਘਾਟਾ ਪੂਰਾ ਹੋ ਸਕਦਾ। ਸਵਾਲ ਇਹ ਆ ਕਿ ਜਦੋਂ ਪਾਕਿਸਤਾਨ ਦਾ ਅਸਮਾਨ ਜਿਹੜਾ ਜੀ ਉਹ ਖੁੱਲਿਆ ਹੋਇਆ ਸੀਗਾ ਉਸ ਟਾਈਮ ਕਿੰਨਾ ਕੁ ਜਿਹੜਾ ਸੀਗਾ ਜੀ ਇਹ ਮੁਨਾਫੇ ਦੇ ਵਿੱਚ ਸੀਗੀ ਏਅਰ ਇੰਡੀਆ। ਇਹ ਬਹਾਨੇਬਾਜ਼ੀ ਜਿਹੜੀਆਂ ਜੀ ਉਹ ਏਅਰ ਇੰਡੀਆ ਦੀਆਂ ਪਹਿਲਾਂ ਵੀ ਜਿਹੜੀਆਂ ਚੱਲਦੀਆਂ ਰਹੀਆਂ, ਮੌਜੂਦਾ ਦੌਰ ਦੇ ਵਿੱਚ ਵੀ ਜਿਹੜੀਆਂ ਜੀ ਉਹ ਚੱਲ ਰਹੀਆਂ। ਤੇ ਜਾਂਦੇ ਜਾਂਦੇ ਜਿਹੜੇ ਛੋਟੇ ਬੱਚਿਆਂ ਦੀ ਗੱਲ ਜਿਹੜੀ ਕਰਦੀ ਹੈ ਕਿ ਹਰ ਸਾਲ ਕਰੀਬ 3 ਲੱਖ ਜਿਹੜੇ ਬੱਚੇ ਨੇ ਉਹ ਕੈਂਸਰ ਦੀ ਲਪੇਟ ਦੇ ਵਿੱਚ ਆ ਰਹੇ ਨੇ। ਇਹਦੇ ਵਿੱਚੋਂ 78,000 ਤੋਂ ਜ਼ਿਆਦਾ ਸਿਰਫ ਭਾਰਤ ਦੇ ਵਿੱਚ ਨੇ। 3 ਲੱਖ ਬੱਚਿਆਂ ਦੀ ਜਿਹੜੀ ਗਿਣਤੀ ਆ ਇਹ ਵਿਸ਼ਵ ਦੀ ਆ। ਵਿਕਸਿਤ ਦੇਸ਼ਾਂ ਦੇ ਵਿੱਚ 80% ਬੱਚੇ ਠੀਕ ਹੋ ਜਾਂਦੇ ਆ। ਭਾਰਤ ਦੇ ਵਿੱਚ ਡਾਕਟਰ ਸਿਰਫ 30% ਕੈਂਸਰ ਪੀੜਤ ਬੱਚਿਆਂ ਨੂੰ ਬਚਾ ਪਾਉਂਦੇ ਆ। ਜਿਹੜੀ WHO ਆ ਉਹਨੇ 2030 ਤੱਕ 60% ਕੈਂਸਰ ਪੀੜਤ ਬੱਚਿਆਂ ਨੂੰ ਜ਼ਿੰਦਗੀ ਦੀ ਜੰਗ ਦੇ ਵਿੱਚ ਜਿਤਾਉਣ ਦੇ ਵਾਸਤੇ ਟੀਚਾ ਜਿਹੜਾ ਜੀ ਉਹ ਮਿੱਥਿਆ। ਔਰ ਇਸ ਖੇਤਰ ਦੇ ਵਿੱਚ ਇੱਕ ਜਿਹੜੀ NGO ਹੈ ਕੈਨਕਿਡ, ਉਹਦੇ ਜਿਹੜੇ ਸੰਸਥਾਪਕ ਆ ਉਹਨੇ ਕੈਂਸਰ ਵਰਗੀ ਬਿਮਾਰੀ ਤੋਂ ਜਿੱਤ ਪ੍ਰਾਪਤ ਕਰਨ ਵਾਲੀ ਜਿਹੜੀ ਪੂਨਮ ਬਗਈ ਆ ਉਹਦਾ ਇਹ ਕਹਿਣਾ ਕਿ ਦਿਹਾਤੀ ਦੇ ਵਿੱਚ ਕੈਂਸਰ ਪੀੜਤ ਬੱਚਿਆਂ ਦੇ ਹਸਪਤਾਲ ਤੇ ਲੇਟੈਸਟ ਸਿਹਤ ਸੇਵਾਵਾਂ ਪਹੁੰਚਾਉਣ ਦੀ ਦਰ ਸਿਰਫ 15% ਹੈ।
ਔਰ ਉਹਨੇ 2004 ਦੇ ਵਿੱਚ ਆਪਣੀ ਨੌਕਰੀ ਛੱਡ ਕੇ ਇਸ NGO ਦੀ ਸਥਾਪਨਾ ਕੀਤੀ। ਅੱਜ ਉਹ ਦੇਸ਼ ਦੇ 69 ਹਸਪਤਾਲਾਂ ਦੇ ਨਾਲ ਕੰਮ ਕਰਦੇ 42,000 ਤੋਂ ਜ਼ਿਆਦਾ ਬੱਚਿਆਂ ਦੇ ਨਾਲ ਜਿਹੜੀਆਂ ਇਹ ਹੈਲਥ ਪ੍ਰਤੀ ਜਿਹੜੀਆਂ ਫੈਸਿਲਿਟੀਜ਼ ਨੇ ਉਹ ਦੇਣ ਦੇ ਵਿੱਚ ਸਫਲ ਜਿਹੜਾ ਜੀ ਉਹ ਰਹੀ ਹੈ। ਇੱਕ NGO ਇੰਨਾ ਕੁਝ ਕਰ ਸਕਦੀ ਹੈ ਤੇ ਫਿਰ ਸਰਕਾਰਾਂ ਜਿਨ੍ਹਾਂ ਦੇ ਕੋਲੇ ਮਣਾਮੂਹੀ ਪੈਸੇ ਹੁੰਦੇ ਆ ਉਹ ਕੀ ਨਹੀਂ ਜਿਹੜਾ ਜੀ ਉਹ ਕਰ ਸਕਦੇ। ਪਰ ਇਹ ਨੰਬਰ ਬਹੁਤ ਵੱਡਾ ਜਿਹੜਾ ਜਿੰਨਾ ਦੱਸਿਆ ਗਿਆ ਕਿ ਇੰਨੇ ਬੱਚਿਆਂ ਨੂੰ ਜਿਹੜਾ ਜੀ ਉਹ ਕੈਂਸਰ ਮੁਲਕ ਦੇ ਵਿੱਚ ਜਿਹੜਾ ਉਹ ਹੋ ਰਿਹਾ। ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਜੀ ਇਹ ਸਨ ਬਲਤੇਜ ਪੰਨੂ ਜੀ ਅੱਜ ਦੇ ਪ੍ਰੋਗਰਾਮ 'ਚ ਕਾਬਿਲ ਨਜ਼ਰ। ਇੱਦਾਂ ਹੀ ਅਸੀਂ ਇਜਾਜ਼ਤ ਲੈਂਦੇ ਹਾਂ, ਕੱਲ੍ਹ ਨੂੰ ਮਿਲਦੇ ਹਾਂ। ਸੋ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ।